ਪੰਜਾਬੀ ਸਾਹਿਤ ਸੱਭਿਆਚਾਰ ਤੇ ਪੱਤਰਕਾਰੀ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਲੇਖ ਅਤੇ ਬਹੁਤ ਖੋਜ ਭਰਪੂਰ ਖਬਰਾਂ ਦੇ ਰਾਹੀਂ ਮੀਡੀਆ ਨਾਲ ਜੁੜੀ ਸ਼ਖਸੀਅਤ ਸਵਰਨ ਸਿੰਘ ਟਹਿਣਾ ਅੱਜ ਕੈਨੇਡਾ ਦੀ ਫੇਰੀ 'ਤੇ ਨੇ। ਵੈਨਕੂਵਰ ਸਾਡੇ ਵਿਚਕਾਰ ਨੇ ਤੇ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਰਾਹੀਂ ਦਰਸ਼ਕਾਂ ਦੇ ਰੂਬਰੂ ਨੇ। ਇਸ ਦੇ ਨਾਲ ਵਿਸ਼ੇਸ਼ ਤੌਰ 'ਤੇ ਅੱਜ ਟਹਿਣਾ ਸਾਹਿਬ ਸਾਡੇ ਨਾਲ ਪੰਜਾਬੀ ਸਾਹਿਤ ਸੱਭਿਆਚਾਰ ਵਿਰਸੇ ਅਤੇ ਪੱਤਰਕਾਰੀ ਦੇ ਪ੍ਰਸੰਗ 'ਚ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਟਹਿਣਾ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਗੁਰਵਿੰਦਰ ਧਾਲੀਵਾਲ ਜੀ। ਤੇ ਮਹਿਕ ਪੰਜਾਬ ਦੀ ਪ੍ਰੋਗਰਾਮ ਸੁਣਨ ਵਾਲੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੇ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਦਿਲੀ ਤੌਰ ਦੇ ਉੱਤੇ ਕਿ ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ। ਇਹਨਾਂ ਨੇ ਆਪਣੀ ਮਿਹਨਤ ਨਾਲ, ਦ੍ਰਿੜਤਾ ਦੇ ਨਾਲ, ਨਿਸ਼ਚੇ ਦੇ ਨਾਲ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਤੇ ਪੰਜਾਬੀ ਮੀਡੀਆ ਦੇ ਖੇਤਰ ਦੇ ਵਿੱਚ ਵੀ ਜਿਹੋ ਜਿਹਾ ਯੋਗਦਾਨ ਸਾਡੇ ਭਾਈਆਂ ਵੱਲੋਂ ਪਾਇਆ ਜਾ ਰਿਹਾ, ਮੈਨੂੰ ਉਹ ਸਾਰਾ ਕੁਝ ਦੇਖ ਕੇ ਬੜੀ ਤਸੱਲੀ ਹੋਈ ਹੈ ਜੀ। ਤੁਸੀਂ ਅਕਸਰ ਵੱਖ-ਵੱਖ ਮਸਲਿਆਂ 'ਤੇ ਗੱਲਬਾਤ ਕਰਦੇ ਰਹਿੰਦੇ ਹੋ। ਤੁਹਾਡੇ ਲੇਖ ਅਤੇ ਵਿਚਾਰ ਜਿਹੜੇ ਟੈਲੀਵਿਜ਼ਨ ਅਤੇ ਰੇਡੀਓ ਦੇ ਰਾਹੀਂ ਵੀ, ਅਖਬਾਰ ਰਾਹੀਂ ਵੀ ਸਰੋਤਿਆਂ ਤੱਕ ਪਹੁੰਚਦੇ ਨੇ। ਸਾਰਿਆਂ ਤੋਂ ਪਹਿਲਾਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਜੋ ਸੱਭਿਆਚਾਰ ਦੀ ਮੌਜੂਦਾ ਸਥਿਤੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਧਾਲੀਵਾਲ ਸਾਹਿਬ, ਮੈਂ ਤਾਂ ਕਦੇ ਸੋਚਦਾ ਹੁੰਦਾ ਕਿ ਸੱਭਿਆਚਾਰ ਦਾ ਤਾਂ ਉੱਥੇ ਅਚਾਰ ਜਿਹਾ ਬਣਿਆ ਪਿਆ। ਪੰਜਾਬ ਦੇ ਵਿੱਚ 12,500 ਦੇ ਕਰੀਬ ਪਿੰਡ ਹੈ। ਇੱਕ ਪਿੰਡ ਦੇ ਵਿੱਚ 2-2 ਕਲਾਕਾਰ ਬੈਠੇ ਹੈ। ਪੰਜਾਬ ਦੇ ਵਿੱਚ 20,000 ਤੋਂ ਉੱਪਰ ਕਲਾਕਾਰ ਹੋਣਗੇ ਜਿਹੜੇ ਉੱਭਰ ਰਹੇ ਆ, ਉੱਭਰਨਾ ਚਾਹੁੰਦੇ ਆ, ਰਿਟਾਇਰਡ ਹੋ ਚੁੱਕੇ ਆ ਜਾਂ ਹਿੱਟ ਕਲਾਕਾਰ ਆ। ਉਹਨਾਂ ਦੇ ਵਿੱਚੋਂ ਕਿੰਨੇ ਕੁ ਕਲਾਕਾਰ ਇਹੋ ਜਿਹੇ ਜਿਹੜੇ ਮਾਂ ਬੋਲੀ ਦੇ ਸਰਵਣ ਪੁੱਤਰ ਬਣ ਕੇ ਵਿਚਰਦੇ ਆਪਾਂ ਸਾਰੇ ਜਾਣਦੇ ਹੀ ਹਾਂ। ਜੇ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਰੇ ਕਲਾਕਾਰ ਇਹ ਗੱਲ ਕਹਿੰਦੇ ਆ ਟੀਵੀ ਚੈਨਲਾਂ ਦੇ ਉੱਤੇ ਆ ਕੇ ਵੀ ਅਸੀਂ ਤਾਂ ਮਾਂ ਬੋਲੀ ਦੀ ਸੇਵਾ ਕਰਦੇ ਹਾਂ। ਪਰ ਮਾਂ ਬੋਲੀ ਦੀ ਸੇਵਾ ਕਿੰਨੀ ਕੁ ਹੁੰਦੀ ਜਾਣਦੇ ਆਪਾਂ ਸਾਰੀਆਂ। ਟੀਵੀ ਚੈਨਲ ਕੋਈ ਵੀ ਲਾ ਲਓ, 1 ਘੰਟੇ ਦੇ ਵਿੱਚ ਸਾਰੀ ਕਹਾਣੀ ਪਤਾ ਲੱਗ ਜਾਂਦੀ ਹੈ। ਔਰਤ ਦੇ ਪੈਰ ਦੀ ਅੱਡੀ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਉਹਨੂੰ ਕੱਦੂਕਸ਼ ਕੀਤਾ ਗਿਆ, ਹੋਰ ਤਾਂ ਕੁਝ ਕੀਤਾ ਨਹੀਂ ਗਿਆ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਧਾਲੀਵਾਲ ਸਾਹਿਬ ਵੀ ਸਾਡੇ ਪੰਜਾਬ ਦੇ ਸੱਭਿਆਚਾਰਕ ਵਿਭਾਗ ਦੇ ਵੱਲੋਂ ਇਸ ਗੱਲ ਵੱਲ ਕਦੇ ਗੌਰ ਫਰਮਾਈ ਨਹੀਂ ਕੀਤੀ ਗਈ, ਕਦੇ ਧਿਆਨ ਨਹੀਂ ਦਿੱਤਾ ਗਿਆ। ਸਾਡੇ ਮੰਤਰੀ ਸਾਹਿਬਾਨ ਜਾਂਦੇ ਕਿਸੇ ਪ੍ਰੋਗਰਾਮ ਦੇ ਵਿੱਚ ਲਾਲ ਰੰਗ ਦਾ ਫੀਤਾ ਨਵੀਂ ਕੈਂਚੀ ਨਾਲ ਕੱਟ ਕੇ ਮੂੰਹ ਨੂੰ ਮਿਸ਼ਰੀ ਤੇ ਇਲਾਇਚੀ ਲਾ ਕੇ ਘੰਟਾ ਭਾਸ਼ਣ ਝਾੜ ਕੇ ਮੁੜ ਆਉਂਦੇ ਆ, ਪਰ ਕਦੇ ਇਸ ਗੱਲ ਵੱਲ ਖਿਆਲ ਹੀ ਨਹੀਂ ਕੀਤਾ ਕਿ ਪੰਜਾਬੀ ਸੱਭਿਆਚਾਰ ਨੂੰ ਅਸੀਂ ਕਿਵੇਂ ਰੱਖਣਾ ਬਚਾ ਕੇ, ਅਸੀਂ ਪੰਜਾਬੀ ਮਾਂ ਬੋਲੀ ਲਈ ਕੀ ਕੁਝ ਕਰਨਾ ਹੈ, ਅਸੀਂ ਵਿਸਰਦੇ ਜਾ ਰਹੇ ਵਿਰਸੇ ਨੂੰ ਕਿਵੇਂ ਅਪਣਾ ਕੇ ਰੱਖਣ ਦੇ ਲਈ ਉਦਮ ਕਰਨੇ ਆ। ਇਸ ਗੱਲ ਦਾ ਦੁੱਖ ਤਾਂ ਹੈਗਾ, ਪਰ ਦੁੱਖ ਤੋਂ ਅਗਲੀ ਗੱਲ ਸਾਡੀ ਸਰਕਾਰ ਹੀ ਕਰ ਸਕਦੀ ਹੈ, ਉਹਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਜੀ। ਤੁਸੀਂ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦਾ ਆਚਾਰ ਜਾਂ ਸੱਭਿਆਚਾਰ ਬਣਿਆ ਹੋਇਆ, ਜੋ ਉਸ ਦੀ ਦੁਖਾਂਤ ਦੀ ਸਥਿਤੀ ਹੈ ਉਸ 'ਤੇ ਰੌਸ਼ਨੀ ਪਾਈ ਹੈ। ਅਕਸਰ ਗੀਤ ਐਸੇ ਲੋਕਾਂ ਦੇ ਵਿੱਚ ਪ੍ਰੋਗਰਾਮਾਂ 'ਚ ਵੱਖ-ਵੱਖ ਕਲਾਕਾਰਾਂ ਦੇ ਚੱਲਦੇ ਨੇ, ਚਾਹੇ ਉਹ ਬੰਦਾ ਮੁੰਦਾ ਮਾਰਨਾ ਦੱਸ, ਜਾਂ ਇਹ ਆ ਕਿ ਜੱਟ ਤਾਂ ਇਉਂ ਹੀ ਕਰਦੇ ਨੇ, ਯਾਰਾਂ ਨੇ ਤਾਂ ਇਹੀ ਕਰਨਾ ਕੰਮ, ਬੰਦੂਕਾਂ, ਹਥਿਆਰਾਂ, ਨਸ਼ਿਆਂ, ਸਾਰੇ ਵਰਤਾਰਿਆਂ ਦੇ ਇਹੋ ਜਿਹੇ ਆਲਮ ਦੇ ਬਾਰੇ ਦੱਸੋ ਜੀ। ਮੈਂ ਕੀ ਦੱਸਾਂ ਤੇ ਕੀ ਨਾ ਦੱਸਾਂ ਧਾਲੀਵਾਲ ਸਾਹਿਬ। ਤੁਸੀਂ ਗੱਲ ਕੀਤੀ ਹੈ ਜੱਟਾਂ ਦੀ, ਨਸ਼ਿਆਂ ਦੀ, ਹਿੰਸਾਵਾਦ ਦੀ, ਗੁੰਡਾਗਰਦੀ ਦੀ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ। ਕਹਿੰਦੇ ਆ ਵੀ ਇੱਕ ਵਾਰੀ ਇੱਕ ਅੰਗਰੇਜ਼ ਪੰਜਾਬ ਦੇ ਵਿੱਚ ਗਿਆ ਸੀ, ਹੋ ਸਕਦਾ ਹੈ ਗੱਲ ਹੀ ਬਣੀ ਹੋਵੇ। ਉਹਨੇ ਜਾ ਕੇ ਇੱਕ ਜੱਟ ਨੂੰ, ਇੱਕ ਕਿਸਾਨ ਨੂੰ ਪੁੱਛਿਆ ਸੀ ਵੀ ਤੁਸੀਂ ਉਹੋ ਹੀ ਜੱਟ ਹੋ ਜਿਨ੍ਹਾਂ ਦਾ ਜ਼ਿਕਰ ਪੰਜਾਬੀ ਗਾਣਿਆਂ ਦੇ ਵਿੱਚ ਆਉਂਦਾ। ਤਾਂ ਅੱਗੋਂ ਉਸ ਜੱਟ ਨੇ, ਉਸ ਕਿਸਾਨ ਨੇ ਅੱਖਾਂ ਪੂੰਝਦਿਆਂ ਇਹ ਗੱਲ ਕਹੀ ਸੀਗੀ ਕਿ ਮੈਂ ਉਹ ਜੱਟ ਬਿਲਕੁਲ ਨਹੀਂ ਹਾਂ। ਸਾਡਾ ਨਾਂ ਗਾਣਿਆਂ ਦੇ ਵਿੱਚ ਤਾਂ ਐਵੇਂ ਹੀ ਆਈ ਜਾਂਦਾ। ਅਸਲ ਦੇ ਵਿੱਚ ਤਾਂ ਸਾਡਾ ਨਾਂ ਆਉਂਦਾ ਤੂੜੀ ਵਾਲੀਆਂ ਪੱਲੀਆਂ ਦੇ ਉੱਤੇ, ਆਟੇ ਦਾਣੇ ਵਾਲੀਆਂ ਬੋਰੀਆਂ ਦੇ ਉੱਤੇ, ਸ਼ਾਹੂਕਾਰਾਂ ਦੇ ਵਹੀ ਖਾਤਿਆਂ ਦੇ ਉੱਤੇ ਤੇ ਬੈਂਕਾਂ ਦੇ ਪ੍ਰਨੋਟਾਂ ਦੇ ਉੱਤੇ। ਇਹ ਤਾਂ ਐਵੇਂ ਪਤਾ ਨਹੀਂ ਕਿਹੜੀ ਗੱਲੋਂ ਯਬਲੀਆਂ ਮਾਰੀ ਜਾਂਦੇ ਆ। ਪੰਜਾਬ ਦੇ ਵਿੱਚ ਕਿਹੜਾ ਜੱਟ, ਕਿਹੜਾ ਇਹੋ ਜਿਹਾ ਕਿਸਾਨ ਆ ਜਿਹੜਾ ਸੱਚੀ ਮੁੱਚੀ ਗੀਤਾਂ ਦੇ ਹਾਣ ਦਾ ਹੋਵੇ। ਤੇ ਉਦਾਂ ਤਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜੀ ਪੰਜਾਬੀ ਗਾਇਕੀ ਹੈ ਉਹ ਬੜੇ ਲੰਮੇ ਸਮੇਂ ਤੋਂ ਚੱਲਦੀ ਹੈ, ਚੱਲਦੀ ਵੀ ਹੈ। ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਵੀ ਅੱਜ ਲਾਲ ਚੰਦ ਯਮਲਾ ਜੱਟ ਦੀ ਤੂੰਬੀ ਧਾਹਾਂ ਮਾਰ ਰਹੀ ਹੈ, ਅੱਜ ਆਲਮ ਲੋਹਾਰ ਦਾ ਚਿਮਟਾ ਵੀ ਧਾਹਾਂ ਮਾਰ ਰਿਹਾ ਤੇ ਜਿਹੜਾ ਇੱਥੇ ਉੱਠਦਾ ਨਵਾਂ ਤੂੰਬੀ ਦੇ ਵਿੱਚ ਡੰਡਾ ਪਾ ਕੇ ਬੈਠ ਜਾਂਦਾ, ਇਹ ਮਾੜੀ ਗੱਲ ਹੈ। ਤੇ ਰਹੀ ਗੱਲ ਨਸ਼ਾਵਾਦ ਦੀ, ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸੈਂਸਰ ਬੋਰਡ ਹੀ ਹੈ ਨਹੀਂਗਾ। ਜਿਹੜੀਆਂ ਸਰਕਾਰਾਂ ਨੇ ਸੈਂਸਰ ਬੋਰਡ ਬਣਾਉਣਾ ਉਹ ਮੀਟਿੰਗਾਂ ਕਰਕੇ ਸਾਰ ਲੈਂਦੀਆਂ, ਬਾਅਦ ਦੇ ਵਿੱਚ ਗੱਲ ਖਤਮ ਹੋ ਜਾਂਦੀ ਹੈ। ਸਰਕਾਰਾਂ ਨੂੰ ਇਹ ਚਾਹੀਦਾ ਵੀ ਜਦੋਂ ਅਸੀਂ ਬਾਕੀ ਸਾਰੇ ਕੰਮਾਂ ਦੇ ਵਿੱਚ ਦਖਲ ਦਿੰਦੀਆਂ ਤਾਂ ਫਿਰ ਸੱਭਿਆਚਾਰ ਨੂੰ ਬਚਾਉਣ ਦੇ ਲਈ, ਪੰਜਾਬੀ ਕਲਾਕਾਰਾਂ ਨੂੰ ਜ਼ਾਬਤੇ ਦੇ ਵਿੱਚ ਰੱਖਣ ਦੇ ਲਈ ਕੋਈ ਨਾ ਕੋਈ ਉਦਮ ਕੀਤਾ ਜਾਵੇ। ਮੀਟਿੰਗਾਂ ਕਈ ਹੋਈਆਂ ਪਰ ਮੀਟਿੰਗਾਂ ਪ੍ਰਵਾਨ ਨਹੀਂ ਚੜ੍ਹੀਆਂ।
ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਵੀ ਪੰਜਾਬ ਦੇ ਵਿੱਚ ਇੱਕ ਸਰਕਾਰੀ ਥਾਪੜੇ ਵਾਲਾ ਟੀਵੀ ਚੈਨਲ ਆ ਜਿਹੜਾ ਸਵੇਰੇ ਗੁਰਬਾਣੀ ਚੱਲਦੀ ਹੈ 3-4 ਘੰਟੇ, ਉਸ ਤੋਂ ਬਾਅਦ ਜਦੋਂ ਗੁਰਬਾਣੀ ਦੀ ਨੰਬਰਿੰਗ ਖਤਮ ਹੁੰਦੀ ਹੈ ਨਾਲ ਦੀ ਨਾਲ ਹੀ ਤੂੰਬੀ ਦੇ ਵਿੱਚ ਡੰਡਾ ਪਾ ਕੇ ਕਈ ਤਰ੍ਹਾਂ ਦੇ ਗੀਤ ਆਉਣ ਲੱਗ ਜਾਂਦੇ ਆ। ਇਹ ਇੱਕ ਮਾੜੀ ਗੱਲ ਹੈ। ਤੇ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਕਿ ਇਹਦੇ ਲਈ ਸਰਕਾਰਾਂ, ਕਲਾਕਾਰਾਂ, ਗੀਤਕਾਰਾਂ, ਸੰਗੀਤਕਾਰਾਂ, ਵੀਡੀਓ ਡਾਇਰੈਕਟਰਾਂ ਦੇ ਨਾਲ ਸਰੋਤਿਆਂ ਤੇ ਦਰਸ਼ਕਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਜਿਹੜੇ ਕਲਾਕਾਰ ਅੱਜ ਧੀਆਂ ਭੈਣਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨ ਵਾਲੇ ਗੀਤ ਗਾਉਂਦੇ ਆ, ਉਹਨਾਂ ਨੂੰ YouTube ਦੇ ਉੱਤੇ 2 ਸਾਲਾਂ ਦੇ ਵਿੱਚ 25-30 ਹਜ਼ਾਰ ਵੇਖਿਆ ਜਾਂਦਾ, ਤੇ ਜਿਹੜੇ ਗਾਉਂਦੇ ਆ 4 ਬੋਤਲ ਵੋਦਕਾ ਤੇ ਕਾਮ ਮੇਰਾ ਰੋਜ਼ ਕਾ, ਉਹ 4 ਦਿਨਾਂ ਦੇ ਵਿੱਚ ਹੀ 25-25-30 ਲੱਖ ਹੋ ਜਾਂਦੇ ਆ। ਤੁਸੀਂ ਬੜਾ ਕਾਫੀ ਜਿਹੜੇ ਗਲਤ ਸੱਭਿਆਚਾਰ ਨੂੰ ਬਦਨਾਮ ਕਰਨ ਲਈ ਕੰਮ ਕਰ ਰਹੇ ਉਹਨਾਂ ਤੇ ਹਮੇਸ਼ਾ ਹੀ ਆਪਣੀ ਕਲਮ ਵੀ ਪੂਰੀ ਜ਼ੋਰ ਨਾਲ ਕੀਤੀ ਹੈ ਤੇ ਉਹਨਾਂ ਨੂੰ ਇੰਟਰਵਿਊਜ਼ ਦੇ ਰਾਹੀਂ ਵੀ। ਕਦੇ ਤੁਹਾਡੇ ਨਾਲ ਇਹਨਾਂ ਦਾ ਕੋਈ ਗੁੰਝਲਦਾਰ ਮਾਹੌਲ ਨਹੀਂ ਬਣਿਆ ਕਿ ਪਹਿਲਾਂ ਸਾਹਿਬ ਇਹ ਸਾਡੇ ਦੁਆਲੇ ਹੋਏ ਹੋ ਤੇ ਕਦੇ ਨਾ ਕਦੇ ਬਹਿਸ ਮਵੈਸ ਐਸੀ ਚਰਚਾ ਜਾਂ ਤੁਸੀਂ ਕਿਸੇ ਨੂੰ ਕੁਝ ਪੁੱਛਿਆ ਹੋਵੇ ਤਾਂ ਅੱਗਿਓਂ ਤੁਹਾਨੂੰ ਇਹੋ ਜਿਹਾ ਉੱਤਰ ਮਿਲਿਆ ਹੋਵੇ ਜਿਹੜਾ ਅੱਜ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣ? ਧਾਲੀਵਾਲ ਸਾਹਿਬ, ਬੜੇ ਇਹੋ ਜਿਹੇ ਮੌਕੇ ਆਏ ਆ ਜਦੋਂ ਮੈਨੂੰ ਧਮਕੀਆਂ ਵੀ ਮਿਲੀਆਂ, ਪਰ ਮੈਨੂੰ ਮੇਰੇ ਜਿਹੜੇ ਸੰਗੀ ਸਾਥੀ ਆ ਉਹਨਾਂ ਨੇ ਹਮੇਸ਼ਾ ਇਹ ਪ੍ਰੇਰਨਾ ਦਿੱਤੀ ਹੈ ਕਿ ਕੋਈ ਗੱਲ ਨਹੀਂ ਯਾਰ, ਜਿਹੜੇ ਇਹ ਰੌਲਾ ਪਾਉਣ ਵਾਲੇ ਲੋਕ ਆ, ਤੁਹਾਡਾ ਜਿਹੜਾ ਕੰਮ ਆ ਉਹ ਤਰਕ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਮਾਝੇ ਦਾ ਇੱਕ ਕਲਾਕਾਰ ਹੈ, ਉਹਨੇ ਮੈਨੂੰ ਫੋਨ ਕਰਕੇ ਇੱਕ ਵਾਰੀ ਕਿਹਾ ਸੀ, ਕਹਿੰਦਾ ਵੀ ਮੈਂ ਅੱਤਵਾਦ ਦੇ ਦੌਰ ਦੇ ਵਿੱਚ 7 ਬੰਦੇ ਮਾਰੇ ਆ, 8ਵਾਂ ਤੈਨੂੰ ਮਾਰਨਾ। ਤੇ ਮੇਰੀ ਉਹਨੂੰ ਅੱਗੋਂ ਬੇਨਤੀ ਇਹ ਸੀ ਵੀ ਨਾ ਤਾਂ ਭਰਾਵਾ ਮੈਂ ਤੁਹਾਡੇ ਵਾਂਗੂ ਸਟੇਜ ਦੇ ਉੱਤੇ ਖੜ ਕੇ 2 ਘੰਟਿਆਂ ਦੇ ਵਿੱਚ 4 ਲੱਖ ਰੁਪਈਆ ਕਮਾਉਣਾ, ਮੈਂ ਤਾਂ 2 ਸਾਲਾਂ ਦੇ ਵਿੱਚ ਵੀ 4 ਲੱਖ ਨਹੀਂ ਕਮਾਉਂਦਾ ਹੋਊਗਾ। ਤੁਹਾਡੇ ਨਾਲ ਮੇਰਾ ਮੁਕਾਬਲਾ ਕੋਈ ਨਹੀਂਗਾ, ਵਿਚਾਰਧਾਰਕ ਗੱਲ ਹੈ। ਤੂੰ ਚੰਗਾ ਗੀਤ ਗਾਏਂਗਾ ਅਸੀਂ ਚੰਗੀ ਗੱਲ ਕਰ ਲੈਣੀ ਹੈ, ਤੂੰ ਮਾੜਾ ਗੀਤ ਗਾਏਂਗਾ ਅਸੀਂ ਆਲੋਚਨਾ ਕਰਨੀ ਆ। ਆਲੋਚਨਾ ਸੁਣਨ ਦਾ ਮਾਦਾ ਵੀ ਤੁਹਾਡੇ ਅੰਦਰ ਹੋਣਾ ਚਾਹੀਦਾ। ਜ਼ਰੂਰੀ ਨਹੀਂ ਹੈ ਕਿ ਜੋ ਤੁਸੀਂ ਗੱਲ ਕਹਿੰਦੇ ਹੋ ਉਹ ਸਾਰੇ ਪੰਜਾਬ ਨੂੰ ਪਸੰਦ ਆਵੇ, ਜ਼ਰੂਰੀ ਨਹੀਂ ਹੈ ਕਿ ਤੁਸੀਂ ਜੋ ਫਿਲਮਾਉਂਦੇ ਹੋ ਉਹ ਸਾਰੇ ਵਰਗਾਂ ਦੇ ਲੋਕਾਂ ਨੂੰ ਪਸੰਦ ਆਵੇ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਹਾਲਾਤ ਤਾਂ ਕਈ ਤਰ੍ਹਾਂ ਦੇ ਮੋੜ ਕੱਟਦੇ ਹੀ ਹੈ। ਮੈਨੂੰ ਕਈ ਬੰਦੇ ਕਹਿੰਦੇ ਹੁੰਦੇ ਆ ਵੀ ਕਲਾਕਾਰਾਂ ਬਾਰੇ ਵੱਧ ਤੋਂ ਵੱਧ ਲਿਖ ਕੇ ਕੀ ਮਿਲਿਆ? ਮੈਂ ਕਿਹਾ ਜੀ 4 ਕਿਸ਼ਤਾਂ ਦੇ ਉੱਤੇ ਸਾਈਕਲ ਮਿਲਿਆ। ਕਹਿੰਦੇ ਹੋਰ ਕੀ ਮਿਲਿਆ? ਮੈਂ ਕਿਹਾ ਕਲਾਕਾਰਾਂ ਦੇ ਨਾਲ ਰਹਿਣ ਕਰਕੇ ਮੈਂ 22 ਕਿਸ਼ਤਾਂ ਦੇ ਉੱਤੇ ਮੋਟਰਸਾਈਕਲ ਲਿਆ। ਸੋ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਆ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਚੁੱਕੇ ਆ, ਜਿਨ੍ਹਾਂ ਨੂੰ ਇਹ ਜਾਪਦਾ ਵੀ ਸਿਰਫ ਤੇ ਸਿਰਫ ਅਸੀਂ ਉਹ ਚੀਜ਼ ਦੀ ਪੇਸ਼ਕਾਰੀ ਕਰਨੀ ਹੈ ਜਿਹੜੀ ਚੀਜ਼ ਹਿੱਟ ਹੋਵੇ। ਮਾਫ ਕਰਨਾ, ਬਲਵੰਤ ਗਾਰਗੀ ਨੇ ਆਪਣੀ ਇੱਕ ਕਿਤਾਬ ਜਿਹਦਾ ਨਾਂ ਹੈਗਾ ਪੰਜਾਬ ਦੇ ਮਹਾਨ ਕਲਾਕਾਰ, ਉਹਦੇ ਵਿੱਚ ਲਿਖਿਆ ਕਿ ਮਸ਼ਹੂਰ ਹੋਣ ਤੇ ਮਹਾਨ ਹੋਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਮਸ਼ਹੂਰ ਤਾਂ ਕੋਈ ਵੀ ਹੋ ਜਾਂਦਾ, ਪਰ ਮਹਾਨ ਹੋਣ ਦੇ ਲਈ ਲੰਮਾ ਸਮਾਂ ਘੱਲਣੀ ਪੈਂਦੀ ਹੈ। ਪੰਜਾਬ ਦੇ ਕਲਾਕਾਰਾਂ ਨੂੰ ਇਸ ਗੱਲ ਵੱਲ ਖਿਆਲ ਦੇਣ ਦੀ ਲੋੜ ਹੈ ਜੀ। ਤੁਸੀਂ ਕਲਾਕਾਰਾਂ ਤੋਂ ਗੱਲ ਕੀਤੀ ਹੈ, ਉਸ ਤੋਂ ਬਾਅਦ ਇੱਕ ਹੋਰ ਸਮਾਜ ਦਾ ਵਰਗ ਹੈ, ਉਹ ਹੈ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਨੂੰ ਸੇਧ ਦੇਣ ਲਈ ਆਮ ਕਰਕੇ ਜਿਨ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਕਿ ਇਹ ਸਾਡੇ ਮਹਾਨ ਪੁਰਖ ਨੇ, ਸਾਡੇ ਬਾਬੇ ਨੇ, ਪਰ ਇਹ ਡੇਰਾਵਾਦ ਦਾ ਪੰਜਾਬ ਤੇ ਕਿੰਨਾ ਕੁ ਮਾਹੌਲ ਦਾ ਅਸਰ ਪਿਆ ਹੋਇਆ? ਗੁੱਤ ਤੇ ਪਰਾਂਦੇ ਵਾਲੀ ਸਾਂਝ ਆ ਪੰਜਾਬ ਦੇ ਵਿੱਚ ਸਿਆਸਤ ਦੀ ਤੇ ਡੇਰਾਵਾਦ ਦੀ। ਪੰਜਾਬ ਦੇ ਲੋਕ ਇਸ ਗੱਲ ਵੱਲ ਮੇਰੇ ਖਿਆਲ ਦੇ ਮੁਤਾਬਕ, ਮੇਰਾ ਜ਼ਾਤੀ ਖਿਆਲ ਆ ਕਿ ਇਹਦੇ ਵੱਲ ਧਿਆਨ ਦਿੰਦੇ ਨਹੀਂਗੇ। ਜੇ ਪੰਜਾਬ ਦੇ ਵਿੱਚ ਸਿਲੰਡਰ ਦੀ ਕੀਮਤ ਦੇ ਵਿੱਚ 20 ਰੁਪਈਆ ਵਾਧਾ ਹੋ ਜੇ ਤਾਂ ਅਸੀਂ ਰੌਲਾ ਪਾ ਦਿੰਦੇ ਹਾਂ, ਸੜਕਾਂ ਦੇ ਉੱਤੇ ਆ ਜਾਂਦੇ ਹਾਂ। ਜੇ ਪੈਟਰੋਲ ਦੀ ਕੀਮਤ ਦੇ ਵਿੱਚ 50 ਪੈਸੇ ਪ੍ਰਤੀ ਲੀਟਰ ਵਾਧਾ ਹੋ ਜੇ ਫਿਰ ਸੜਕਾਂ ਤੇ ਆ ਜਾਂਦੇ ਹਾਂ। ਜੇ ਉੱਥੇ ਕਿਤੇ ਬਿਜਲੀ ਦੀ ਯੂਨਿਟ ਦੇ ਵਿੱਚ 20 ਪੈਸੇ ਦਾ ਵਾਧਾ ਹੋ ਜੇ ਅਸੀਂ ਫਿਰ ਸੜਕਾਂ ਤੇ ਆ ਜਾਂਦੇ ਹਾਂ। ਪਰ ਤਰਕ ਦੇ ਨਾਲ ਜ਼ਿੰਦਗੀ ਬਸਰ ਕਰਨ ਦੇ ਲਈ ਅਸੀਂ ਕਦੇ ਸੜਕਾਂ ਤੇ ਨਹੀਂ ਆਏ। ਅਸੀਂ ਇੱਕ ਪਾਸੇ ਇਹ ਗੱਲ ਕਹਿੰਦੇ ਆ ਵੀ ਡੇਰਾਵਾਦ ਨੇ ਪੰਜਾਬ ਨੂੰ ਖਾ ਲਿਆ। ਕਹਿੰਦੇ ਆ ਵੀ ਪੰਜਾਬ ਦੇ ਵਿੱਚ ਲਗਭਗ 9000 ਤੋਂ ਵੱਧ ਡੇਰੇ ਹੈਗੇ ਆ, ਪਰ ਉਹ ਡੇਰੇ ਤਾਂ ਹੀ ਖੁੱਲੇ ਜੇਕਰ ਅਸੀਂ ਉੱਥੇ ਜਾਂਦੇ ਆ। ਸਾਡੀ ਜਦੋਂ ਸੋਚ ਹੀ ਥਾਲੀ ਦੇ ਵਿੱਚ ਪਏ ਪਾਣੀ ਵਰਗੀ ਹੈ, ਕਦੇ ਖੱਬੇ ਹੋ ਜਾਣੀ ਹੈ, ਕਦੇ ਸੱਜੇ ਹੋ ਜਾਣੀ ਹੈ। ਸਾਨੂੰ ਸਟੇਬਲ ਰਹਿਣ ਦੀ ਲੋੜ ਹੈ। ਡੇਰਾਵਾਦ ਨੂੰ ਸਿਆਸਤ ਦੀ ਲੋੜ ਆ, ਸਿਆਸੀਆਂ ਨੂੰ ਡੇਰਾਵਾਦ ਦੀ ਲੋੜ ਹੈ। ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਕੁਝ ਕੁ ਸਮੇਂ ਤੋਂ ਇੱਕ ਡੇਰੇਦਾਰ ਦੇ ਵੱਲੋਂ ਜਿਹੜਾ ਫਰੀਜ਼ਰ ਦੇ ਵਿੱਚ ਉਹਨੂੰ ਕੀਤਾ ਹੋਇਆ, ਫਰਿੱਜ ਦੇ ਵਿੱਚ ਰੱਖਿਆ ਹੋਇਆ, ਉਹਦੀ ਚਰਚਾ ਬੜੀ ਛਿੜੀ ਹੈ। ਪਰ ਪੰਜਾਬ ਦੀਆਂ ਕਿੰਨੀਆਂ ਕੁ ਸਿਆਸੀ ਜਥੇਬੰਦੀਆਂ, ਪੰਜਾਬ ਦੀਆਂ ਕਿੰਨੀਆਂ ਕੁ ਤਰਕਸ਼ੀਲ ਜਥੇਬੰਦੀਆਂ, ਪੰਜਾਬ ਦੀਆਂ ਕਿੰਨੀਆਂ ਕੁ ਸੱਭਿਆਚਾਰਕ ਜਾਂ ਸਮਾਜਿਕ ਜਥੇਬੰਦੀਆਂ ਇਹੋ ਜਿਹੀਆਂ ਜਿਨ੍ਹਾਂ ਨੇ ਇਹ ਗੱਲ ਕਹੀ ਹੋਵੇ ਕਿ 21ਵੀਂ ਸਦੀ ਦੇ ਇਸ ਦੌਰ ਦੇ ਵਿੱਚ ਬੰਦੇ ਨੂੰ ਫਰੀਜ਼ਰ ਦੇ ਵਿੱਚ ਕਿਵੇਂ ਰੱਖਿਆ ਜਾ ਸਕਦਾ ਤੇ ਮਰਿਆ ਹੋਇਆ ਬੰਦਾ ਸਮਾਧੀ ਚੋਂ ਕਿਵੇਂ ਜਾ ਸਕਦਾ, ਉਹ ਦੁਬਾਰਾ ਕਿਵੇਂ ਉੱਠ ਸਕਦਾ ਹੈ। ਇਹਨਾਂ ਗੱਲਾਂ ਵੱਲ ਪੰਜਾਬ ਦੇ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ। ਮੈਨੂੰ ਤਾਂ ਧਾਲੀਵਾਲ ਸਾਹਿਬ ਇਸ ਗੱਲ ਦੇ ਉੱਤੇ ਬੜਾ ਦੁੱਖ ਹੁੰਦਾ ਹੈ ਕਿ ਸਾਇੰਸ ਦਾ ਪੇਪਰ ਦੇਣ ਜਾਣਾ ਹੁੰਦਾ ਤੇ ਅਸੀਂ ਜਾ ਕੇ ਧਾਰਮਿਕ ਥਾਵਾਂ ਦੇ ਉੱਤੇ ਜਾਂ ਡੇਰਿਆਂ ਦੇ ਵਿੱਚ ਜਾ ਕੇ ਅਸੀਂ ਪਹਿਲਾਂ ਨੱਕ ਰਗੜਦੇ ਹਾਂ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ
ਕਿ ਅਸੀਂ ਧਾਰਮਿਕ ਥਾਵਾਂ ਦੇ ਉੱਤੇ ਦੁੱਧ ਵਹਾਉਂਦੇ ਆ, ਪਰ ਪੰਜਾਬ ਦੇ ਨਹੀਂ ਸਗੋਂ ਸਮੁੱਚੇ ਭਾਰਤ ਦੇ ਕਰੋੜਾਂ ਬੱਚੇ ਕੁਪੋਸ਼ਣ ਦੇ ਨਾਲ ਮਰ ਜਾਂਦੇ ਆ। ਅਸੀਂ ਜਾ ਕੇ ਪੀਰ ਦੀ ਮਜ਼ਾਰ ਦੇ ਉੱਤੇ ਚਾਦਰਾਂ ਚੜਾਉਂਦੇ ਆ, ਪਰ ਬਾਹਰ ਇੱਕ ਫਕੀਰ ਆ ਜਿਹੜਾ ਠੰਡ ਦੇ ਵਿੱਚ ਠੁਰ ਕਰਦਾ ਮਰ ਜਾਂਦਾ ਹੈ। ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ। ਜੇਕਰ ਸੋਚ ਬਦਲ ਜੂਗੀ ਤਾਂ ਸਮਾਜ ਆਪਣੇ ਆਪ ਹੀ ਬਦਲ ਜਾਣਾ ਜੀ। ਪਿੱਛੇ ਜੇ ਸੋਚ ਬਦਲਣ ਦੀ ਤੁਸੀਂ ਗੱਲ ਕੀਤੀ ਹੈ, ਇਹ ਚਰਚਾ ਬੜੀ ਛਿੜੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਦਿੱਤਾ ਕਿ ਜਿਹੜੇ ਆ ਉੱਡਣ ਖਟੋਲੇ ਨੇ ਇਹ ਵੀ ਸਾਡੀ ਦੇਣ ਹੈ। ਜੇ ਇਹ ਸਾਇੰਸ ਦੀ ਹੋਰ ਤਰੱਕੀ ਹੈ ਉਹਦੇ ਵਿੱਚੋਂ ਕਰਦੇ ਕਰਾਉਂਦੇ ਉਹ ਇੱਕ ਐਸੇ ਮੋੜ ਤੇ ਪਹੁੰਚ ਗਏ ਜਿੱਥੇ ਨਿਰਾ ਤੇ ਨਿਰਾ ਉਸ ਵੇਲੇ ਵਹਿਮ ਭਰਮ ਤੇ ਇਹੋ ਜਿਹਾ ਮਾਹੌਲ ਸੀ। ਤੁਸੀਂ ਇੱਕ ਦਾਨਸ਼ਮੰਦ ਪੱਤਰਕਾਰ ਹੋ, ਤੁਸੀਂ ਕੀ ਕਹਿਣਾ ਚਾਹੋਗੇ? ਸਿਆਸੀ ਲੋਕਾਂ ਦਾ ਇਹ ਕੰਮ ਹੁੰਦਾ ਕਿ ਹਰ ਕੰਮ ਦੇ ਵਿੱਚ ਆਪਣੇ ਆਪ ਦੀ ਪੇਸ਼ਕਾਰੀ ਕਰਨੀ ਹੈ। ਮੈਂ ਇਹ ਕੰਮ ਕੀਤਾ, ਜਿਹੜਾ ਨਹੀਂ ਹੋਇਆ ਉਹ ਫਲਾਣੇ ਨੇ ਕੀਤਾ। ਮੈਂ ਤਾਂ ਪੰਜਾਬ ਦੇ ਉੱਤੇ ਵੀ ਭਾਰਤ ਦੇ ਬਾਕੀ ਸੂਬਿਆਂ ਦੇ ਉੱਤੇ ਵੀ ਇਹੀ ਗੱਲ ਲਾਗੂ ਕਰਦਾ ਹੁੰਨਾ ਕਿ ਇਹਨਾਂ ਦੇ ਵੱਲੋਂ ਹਮੇਸ਼ਾ ਇਹ ਗੱਲ ਕਹੀ ਜਾਣੀ ਆ ਕਿ ਦੇਖੋ ਮੈਂ ਕੰਮ ਚੰਗਾ ਕੀਤਾ। ਜਦੋਂ ਦੂਜੇ ਦੀ ਸਰਕਾਰ ਆਉਂਦੀ ਉਹ ਕਹਿੰਦੇ ਮੈਂ ਕੰਮ ਚੰਗਾ ਕੀਤਾ। ਭਲਿਓ ਮਾਨਸੋ, ਜੇ ਤੁਸੀਂ ਦੋਵਾਂ ਨਹੀਂ ਚੰਗਾ ਕੀਤਾ ਫਿਰ ਮਾੜਾ ਕੌਣ ਕਰ ਗਿਆ? ਬਾਹਰੋਂ ਆ ਕੇ ਕਿਸੇ ਨੇ ਅਫਗਾਨਿਸਤਾਨ 'ਚੋਂ ਆ ਕੇ ਮਾੜਾ ਨਹੀਂ ਕੀਤਾ। ਤੇ ਜਿਹੜੀ ਗੱਲ ਉਹਨਾਂ ਨੇ ਕਹੀ ਸੀਗੀ ਕਿ ਭਾਈ ਸਾਡੀ ਆਹ ਚੀਜ਼ ਵੀ ਹੈ, ਸਾਡੀ ਆਹ ਚੀਜ਼ ਵੀ ਹੈ, ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ, ਸਿਰਾ ਕੋਈ ਵੀ ਲੈ ਲਵੇ, ਪਰ ਸੱਚੀ ਮੁੱਚੀ ਉਹ ਕੰਮ ਲੋਕਾਂ ਨੂੰ ਨਜ਼ਰ ਤਾਂ ਆਵੇ। ਸੋ ਟੈਣਾ ਜੀ, ਜਿਹੜੀ ਇਸ ਵੇਲੇ ਵਹਿਮਾਂ ਭਰਮਾਂ ਦੀ ਸਥਿਤੀ ਹੈ, ਇਹ ਕਿਹਾ ਗਿਆ ਕਿ ਪਲਾਸਟਿਕ ਸਰਜਰੀ ਦਾ ਇਤਿਹਾਸ ਵੀ ਭਾਰਤ ਨੇ ਸ਼ੁਰੂ ਕੀਤਾ ਹੈ, ਕਿਉਂਕਿ ਜਿਸ ਵੇਲੇ ਇੱਕ ਮਿਥਿਹਾਸ ਦੀ ਗਾਥਾ ਹੈ ਕਿ ਸ਼੍ਰੀ ਗਣੇਸ਼ ਦਾ ਸਿਰ ਵੱਢ ਕੇ ਉਸ ਦੇ ਥਾਂ ਤੇ ਇੱਕ ਹਾਥੀ ਦਾ ਸਿਰ ਲਾਇਆ ਗਿਆ, ਪਰੰਤੂ ਉਸ ਨੂੰ ਸਾਡੇ ਮੰਤਰੀ ਸਾਹਿਬਾਨ ਇਹ ਕਹਿ ਰਹੇ ਨੇ ਕਿ ਇਹ ਵੀ ਇੱਕ ਪਲਾਸਟਿਕ ਸਰਜਰੀ ਦਾ ਲੰਮਾ ਇਤਿਹਾਸ ਸਾਡੀ ਦੇਣ ਹੈ। ਮੈਨੂੰ ਇਸ ਗੱਲ ਦੇ ਉੱਤੇ ਬੜੀ ਹੈਰਾਨੀ ਹੁੰਦੀ ਹੈ ਧਾਲੀਵਾਲ ਸਾਹਿਬ, ਵੀ ਅਸੀਂ ਹਰ ਚੱਲਦੇ ਕੰਮ ਦੇ ਵਿੱਚ ਨਾ ਆਪਣੀ ਟੰਗ ਜ਼ਰੂਰ ਫਸਾਉਣੀ ਹੁੰਦੀ ਹੈ। ਸਾਡੀ ਭਾਰਤੀ ਸਿਆਸਤ ਦਾ ਤਾਂ ਕੰਮ ਹੀ ਇਹ ਹੈ। ਜਿਹੜੇ ਮੰਤਰੀ ਸਾਹਿਬਾਨ ਇਹ ਗੱਲ ਕਹਿੰਦੇ ਨੇ ਉਹਨਾਂ ਦੇ ਕੋਲੇ ਸਬੂਤ ਕੀ ਹੈ? ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਇੱਥੇ ਸਭਨਾ ਧਰਮਾਂ ਦੇ ਲੋਕ ਰਹਿੰਦੇ ਆ। ਭਾਰਤ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੱਤਾ ਹੈ। ਸਾਨੂੰ ਇਸ ਗੱਲ ਦੇ ਉੱਤੇ ਮਾਣ ਕਰਨਾ ਚਾਹੀਦਾ। ਕੋਈ ਉੱਠ ਕੇ ਕਹਿ ਦਿੰਦਾ ਅਸੀਂ ਰਾਮ ਰਾਜ ਦੀ ਗੱਲ ਕਰਨੀ ਆ, ਕੋਈ ਉੱਠ ਕੇ ਕਹਿ ਦਿੰਦਾ ਅਸੀਂ ਫਲਾਣੇ ਰਾਜ ਦੀ ਗੱਲ ਕਰਨੀ ਆ, ਕੋਈ ਕਹਿ ਦਿੰਦਾ ਫਲਾਣੇ ਰਾਜ ਦੀ ਗੱਲ ਕਰਨੀ ਆ। ਇਨਸਾਨ ਬਣਨ ਦੀ ਗੱਲ ਕੋਈ ਨਹੀਂ ਕਰਦਾ, ਧਰਮਾਂ ਦੇ ਵਿੱਚ ਵੰਡ ਕੇ ਸਾਰੀ ਗੱਲ ਕਰਦੇ ਆ। ਜਿਹੜੀ ਪਲਾਸਟਿਕ ਸਰਜਰੀ ਦੀ ਗੱਲ ਕੀਤੀ ਤੁਸੀਂ, ਪਤਾ ਨਹੀਂ ਸਿਹਤ ਵਿਭਾਗ ਦੇ ਕਿਹੜੇ ਅੰਕੜੇ ਲੈ ਕੇ ਆਏ ਹੋਣਗੇ ਉਹ ਮੰਤਰੀ ਸਾਹਿਬਾਨ, ਮੈਂ ਇਹਦੇ ਉੱਤੇ ਕਿੰਤੂ ਨਹੀਂ ਕਰਦਾ, ਪਰ ਮੈਨੂੰ ਇੱਕ ਚੁਟਕਲਾ ਜ਼ਰੂਰ ਚੇਤੇ ਆ ਜਾਂਦਾ। ਕਹਿੰਦੇ ਆ ਵੀ ਇੱਕ ਵਾਰੀ ਬੀਬੀ ਇੱਕ ਡਾਕਟਰ ਦੇ ਕੋਲੇ ਗਈ ਸੀ, ਕਹਿੰਦੀ ਜੀ ਜੇਕਰ ਮੈਂ ਆਪਣੇ ਚਿਹਰੇ ਦੀ ਪਲਾਸਟਿਕ ਸਰਜਰੀ ਕਰਾਉਣੀ ਹੋਵੇ ਤਾਂ ਕਿੰਨੇ ਕੁ ਪੈਸੇ ਲੱਗਣਗੇ? ਕਹਿੰਦਾ ਜੀ 12 ਲੱਖ ਰੁਪਇਆ ਲੱਗੂਗਾ। ਕਹਿੰਦੀ ਜੇ ਮੈਂ ਪਲਾਸਟਿਕ ਘਰੋਂ ਲਿਆਵਾਂ ਫਿਰ ਕਿੰਨੇ ਲੱਗਣਗੇ? ਇਹ ਫਿਰ ਘਰੋਂ ਪਲਾਸਟਿਕ ਲਿਜਾਣ ਵਾਲੇ ਨੇ। ਨਾਲ ਹੀ ਇੱਕ ਹੋਰ ਜੁੜਦੀ ਗੱਲ ਕਿ ਜੇਕਰ ਇਹ ਅੱਜ ਸਾਡੇ ਦੇਸ਼ ਦੇ ਮੰਤਰੀ ਬਿਆਨ ਦੇਣ ਕਿ ਦੇਸ਼ ਦੇ ਵਿੱਚ ਉਹੀ ਨੇ ਪ੍ਰਵਾਨ ਜਿਹੜੇ ਨੇ ਰਾਮਜ਼ਾਦੇ ਤੇ ਬਾਕੀ ਨੇ ਹਰਾਮਜ਼ਾਦੇ, ਹੁਣ ਇਹੋ ਜਿਹੇ ਲਫ਼ਜ਼ ਦੇਸ਼ ਦੇ ਰਾਜਨੀਤਿਕ ਢਾਂਚੇ ਦੇ ਸਿਰਮੌਰ ਲੋਕਾਂ ਦੇ ਮੂੰਹ ਆਉਣ ਤਾਂ ਦੇਸ਼ ਦਾ ਭਵਿੱਖ ਕੀ ਹੋਏਗਾ? ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਜੇਕਰ ਅਸੀਂ ਗਾਲਨੂਮਾ ਗੱਲਾਂ ਕਰਦੇ ਹਾਂ ਆਪਣੇ ਬਿਆਨਾਂ ਦੇ ਵਿੱਚ, ਵੈਸੇ ਤਾਂ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੀ ਗੱਲ ਕਰ ਲਈਏ, ਅਸੀਂ ਮਹਾਰਾਸ਼ਟਰ ਦੀ ਰਾਜਨੀਤੀ ਦੀ ਗੱਲ ਕਰ ਲਈਏ, ਮੂਰਲੀ ਕਤਾਰ ਦੇ ਜਿਹੜੇ ਰਾਜਨੀਤਿਕ ਆਗੂ ਆ, ਭਾਵੇਂ ਸੱਤਾਧਾਰੀ ਧਿਰ ਦੇ ਭਾਵੇਂ ਵਿਰੋਧੀ ਧਿਰ ਦੇ, ਉਹਨਾਂ ਦਾ ਪਿਛੋਕੜ ਕੀ ਹੈ? ਉਹਨਾਂ ਦੇ ਵੱਲੋਂ ਹਮੇਸ਼ਾ ਬਲਦੀ ਦੇ ਉੱਤੇ ਘਿਓ ਪਾਉਣ ਦੀ ਗੱਲ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਇਹੋ ਜਿਹੇ ਬਿਆਨ ਦਿੱਤੇ ਗਏ ਆ ਜਿਨ੍ਹਾਂ ਦੇ ਕਰਕੇ ਲੋਕ ਭੜਕੇ ਆ, ਪਰ ਜਿਹੜੇ ਬਿਆਨ ਦੀ ਗੱਲ ਤੁਸੀਂ ਕੀਤੀ ਇਹਦੇ ਕਰਕੇ ਤਾਂ ਭੜਕਿਆ ਵੀ ਕੋਈ ਨਹੀਂ। ਮਾਫ ਕਰਨਾ, ਲੋਕ ਆ ਜਿਹੜੇ ਉਹ ਜਾਂ ਤਾਂ ਹਾਥੀ ਵੀ ਨਹੀਂ ਲੰਘਣ ਦਿੰਦੇ ਜਾਂ ਫਿਰ ਹਾਥੀ ਲੰਘ ਜਾਂਦਾ ਪੂਛ ਦੇ ਉੱਤੇ ਅੜ ਜਾਂਦੇ ਆ। ਇਹ ਬਿਆਨ ਆਪਣੇ ਆਪ ਦੇ ਵਿੱਚ ਬੜਾ ਭੱਦਾ ਵੀ ਸੀਗਾ। ਇਸ ਬਿਆਨ ਦੇ ਉੱਤੇ ਵੱਧ ਤੋਂ ਵੱਧ ਕਿੰਤੂ ਵੀ ਕੀਤੀ ਜਾ ਸਕਦੀ ਸੀ। ਭਾਰਤ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਧਰਮ ਨਿਰਪੱਖ ਦੇਸ਼ ਆ। ਇੱਥੋਂ ਦੇ ਲੋਕਾਂ ਨੂੰ ਸਿਰ ਤੋਂ ਕੰਮ ਲੈਣ ਦੀ ਆਦਤ ਪਾਉਣੀ ਚਾਹੀਦੀ ਹੈ। ਸਿਰ ਦੀ ਵਰਤੋਂ ਸਾਨੂੰ ਸਿਰਫ ਵਾਲ ਵਾਹੁਣ ਲਈ ਨਹੀਂ ਕਰਨੀ ਚਾਹੀਦੀ। ਪਰ ਇਹ ਵੀ ਗੱਲ ਸੱਚੀ ਹੈ ਵੀ ਭਾਰਤ ਦੇ ਲੋਕ ਸੋਚਦੇ ਤਾਂ ਹੈਗੇ ਆ, ਪਰ ਜਦੋਂ ਵੇਲਾ ਲੰਘ ਜਾਂਦਾ ਜੀ। ਤੁਸੀਂ ਦੁਖਾਂਤ ਦੀ ਗੱਲ ਕੀਤੀ ਹੈ ਰਾਜਨੀਤਿਕ ਪਹਿਲੂ ਦੀ। ਹੁਣ ਸਾਡੇ ਸਾਹਮਣੇ ਹੈ ਕਿ ਦੇਸ਼ ਨੂੰ ਸਵੱਛ ਦੇਸ਼ ਬਣਾਉਣ ਦੀ ਇੱਕ ਮੁਹਿੰਮ ਦੇ ਨਾਲ ਹਰ ਪਾਸੇ ਝਾੜੂ ਫੜ ਕੇ ਉਸ ਨੂੰ ਸਾਫ਼ ਕੀਤੇ ਜਾਣ ਦਾ ਸਿਲਸਿਲਾ ਚੱਲ ਰਿਹਾ, ਪਰ ਤੁਹਾਨੂੰ ਇਸ ਦਾ ਭਵਿੱਖ ਕੀ ਲੱਗਦਾ ਹੈ? ਪਹਿਲੀ ਗੱਲ ਤਾਂ ਧਾਲੀਵਾਲ ਸਾਹਿਬ ਇਹ ਹੈ ਕਿ ਸਫਾਈ ਸਭ ਨੂੰ ਰੱਖਣੀ ਚਾਹੀਦੀ ਹੈ। ਕੁੱਤਾ ਵੀ ਪੂਛ ਮਾਰ ਕੇ ਬੈਠਦਾ। ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ, ਗਵਾਂਢੀਆਂ ਦੇ ਗੇਟ ਦੇ ਮੂਹਰੇ ਗੰਦ ਪਾ ਦਿੰਦੇ ਹਾਂ। ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਭਾਰਤ ਦੇ ਵਿੱਚ ਜਿਹੜੀ ਕੰਧ ਦੇ ਉੱਤੇ ਲਿਖਿਆ ਹੋਊਗਾ ਕੁੱਤੇ ਕੇ ਪੂਤ ਯਹਾਂ ਮਤ ਮੂਤ, ਸਭ ਤੋਂ ਵੱਧ ਉੱਥੇ ਹੀ ਮੂਤਦੇ ਆ, ਸਭ ਤੋਂ ਵੱਧ ਪਿਸ਼ਾਬ ਉੱਥੇ ਹੀ ਕਰਦੇ ਆ। ਜਿੱਥੇ ਲਿਖਿਆ ਹੋਊਗਾ ਇੱਥੇ ਕੂੜਾ ਕਰਕਟ ਸੁੱਟਣਾ ਮਨਾ,
ਸਭ ਤੋਂ ਵੱਧ ਕੂੜਾ ਉੱਥੇ ਹੀ ਸੁੱਟਿਆ ਹੋਊਗਾ। 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਗੱਲ ਕਹੀ ਹੈ, ਇਹ ਗੱਲ ਬਹੁਤ ਵਧੀਆ। ਸਵੱਛ ਭਾਰਤ ਹੋਣਾ ਚਾਹੀਦਾ ਹੈ, ਸਾਫ ਸੁਥਰਾ ਭਾਰਤ ਹੋਊਗਾ, ਫੇਰ ਹੀ ਅਸੀਂ ਕਹਿ ਸਕਾਂਗੇ ਭਾਰਤ ਵੀ ਕੈਨੇਡਾ ਵਰਗਾ, ਅਮਰੀਕਾ ਵਰਗਾ ਹੈ। ਮੈਂ ਹੁਣ ਕੈਨੇਡਾ ਦੇ ਵਿੱਚ ਤੁਰ ਫਿਰ ਕੇ ਦੇਖ ਹੀ ਲਿਆ ਵੀ ਇੱਥੇ ਸਵੱਛ ਕੈਨੇਡਾ ਮੁਹਿੰਮ ਚਲਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹਰ ਕੋਈ ਇੱਥੇ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਜੇਕਰ ਇੱਥੇ ਨਿਆਣੇ ਨੇ ਇੱਕ ਟੌਫੀ ਜਾਂ ਕੈਂਡੀ ਵੀ ਖਾਧੀ ਹੈ, ਉਹ ਮੂੰਹ ਦੇ ਵਿੱਚ ਕੈਂਡੀ ਪਾ ਕੇ ਪਹਿਲਾਂ ਡਸਟਬਿਨ ਦੇ ਵਿੱਚ ਜਾ ਕੇ ਰੈਪਰ ਜਾ ਪਾ ਕੇ ਆਊਗਾ, ਕਾਗਜ਼ ਪਾ ਕੇ ਆਊਗਾ। ਉੱਥੇ ਤਾਂ ਸਾਡੇ ਸਿਆਣੇ ਬਿਆਣੇ ਲੋਕ ਵੀ ਹੈ, ਬੱਸਾਂ ਦੇ ਵਿੱਚ ਲਿਖਿਆ ਹੁੰਦਾ ਕਿ ਮੂੰਗਫਲੀ ਦੇ ਛਿਲਕੇ ਨਾ ਸੁੱਟੋ, ਪਰ ਤੁਸੀਂ ਕਿਤੇ ਪੈਰ ਧਰ ਕੇ ਦੇਖਿਓ ਬੱਸਾਂ ਦੇ ਵਿੱਚ ਸਿਆਲਾਂ ਦੇ ਮੌਸਮ ਦੇ ਵਿੱਚ ਤੁਹਾਡਾ ਪੈਰ ਸਿਰਫ ਮੂੰਗਫਲੀ ਦੇ ਉੱਤੇ ਟਿਕਣਾ ਜਾਂ ਕੇਲੇ ਦੇ ਛਿਲਕੇ ਦੇ ਉੱਤੇ ਟਿਕਣਾ। ਮੈਂ ਇੱਕ ਹੋਰ ਦੱਸਣਾ ਚਾਹੁੰਦਾ ਕਿ ਜਲੰਧਰ ਦੇ ਬੱਸ ਅੱਡੇ ਦੇ ਵਿੱਚ ਮੈਂ ਆਪਣੀ ਅੱਖੀਂ ਦੇਖਿਆ, ਮੈਂ ਕਿਸੇ ਕੰਮ ਦੇ ਲਈ ਗਿਆ ਸੀਗਾ, ਉੱਥੇ ਕੁਝ ਕੁ ਰਾਜਨੀਤਿਕ ਆਗੂ ਆਏ ਜਿਨ੍ਹਾਂ ਦੇ ਹੱਥਾਂ ਦੇ ਵਿੱਚ 6-6 ਫੁੱਟ ਉੱਚੇ ਝਾੜੂ ਫੜੇ ਸੀਗੇ। 9-10 ਜਾਣੇ ਉਹ ਸੀ, 15 ਜਾਣੇ ਨਾਲ ਪੱਤਰਕਾਰ ਸੀ। ਉਹਨਾਂ ਨੇ ਫੋਟੋ ਖਿਚਾਉਣੀ ਸੀ ਅਸਲ ਦੇ ਵਿੱਚ ਵੀ ਆਹ ਲਓ ਭਾਈ ਅਸੀਂ ਸਵੱਛ ਭਾਰਤ ਕਰੀ ਜਾਂਦੇ ਹਾਂ, ਹੁੰਜਾ ਫੇਰੀ ਜਾਂਦੇ ਹਾਂ। ਹੁੰਜਾ ਵੈਸੇ ਹੋਰ ਵੀ ਬਹੁਤ ਸਾਰੇ ਕੰਮਾਂ 'ਚ ਫਿਰਿਆ। ਉਹ ਪੱਤਰਕਾਰ ਕਹਿੰਦੇ ਮਾੜਾ ਮੋਟਾ ਗੰਦ ਪਾਓਗੇ ਤਾਂ ਹੀ ਸਾਫ਼ ਕਰੋਗੇ, ਫੇਰ ਹੀ ਫੋਟੋ ਬਣੂਗੀ। ਪਹਿਲਾਂ ਜਾ ਕੇ ਡਸਟਬਿਨ ਚੁੱਕ ਕੇ ਲਿਆਏ, ਉੱਥੇ ਗੰਦ ਪਾਇਆ, ਫਿਰ ਝਾੜੂ ਚਲਾਇਆ, ਉਹਨਾਂ ਨੇ ਫੋਟੋ ਖਿੱਚੀ, ਪੱਤਰਕਾਰ ਫੋਟੋ ਖਿੱਚ ਕੇ ਵਾਪਸ ਚਲੇ ਗਏ। ਉਹਨਾਂ ਨੇ ਡਸਟਬਿਨ ਲਿਜਾ ਕੇ ਆਗੂਆਂ ਨੇ ਉੱਥੇ ਵਾਪਸ ਆਪਣੀ ਥਾਂ ਤੇ ਰੱਖਤਾ, ਗੰਦ ਕਿਸੇ ਨੇ ਨਹੀਂ ਚੁੱਕਿਆ। ਇਹ ਸਵੱਛ ਭਾਰਤ ਮੁਹਿੰਮ ਹੈ। ਜੇਕਰ ਇਹ ਮੁਹਿੰਮ ਸਿਰਫ ਕਾਗਜ਼ਾਂ ਦੇ ਵਿੱਚ ਰਹਿਣੀ ਹੈ ਜਾਂ ਟੀਵੀ ਚੈਨਲਾਂ ਦੇ ਲਈ ਰਹਿਣੀ ਹੈ, ਫਿਰ ਇਹਦਾ ਕੋਈ ਅਰਥ ਨਹੀਂ ਹੈ। ਉੱਦਾਂ ਮੈਂ ਸਫਾਈ ਦਾ ਬੜਾ ਹੱਕਦਾਰ ਹਾਂ ਤੇ ਮੈਂ ਚਾਹੁੰਦਾ ਹਰ ਕੋਈ ਸਾਫ਼ ਸਫਾਈ ਦੇ ਨਾਲ ਜੁੜਿਆ ਰਹੇ ਜੀ। ਤੁਸੀਂ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਤੇ ਪੰਜਾਬੀ ਮੀਡੀਆ ਦੀ ਗੱਲ ਕਰਨੀ ਚਾਹਾਂਗੇ। ਪੰਜਾਬ 'ਚ ਚੈਨਲ ਬਹੁਤ ਨੇ, ਅਖਬਾਰ ਬਹੁਤ ਨੇ, ਪੰਜਾਬੀ ਦਾ ਇਹਦਾ ਮਤਲਬ ਭਵਿੱਖ ਬੜਾ ਉਜਲਾ। ਪੰਜਾਬੀ ਮੀਡੀਆ ਭਾਵੇਂ ਅਖਬਾਰਾਂ ਦੇ ਰੂਪ ਦੇ ਵਿੱਚ ਹੋਵੇ, ਰੇਡੀਓ ਦੇ ਰੂਪ ਦੇ ਵਿੱਚ ਹੋਵੇ, ਟੀਵੀ ਦੇ ਰੂਪ ਦੇ ਵਿੱਚ ਹੋਵੇ, ਆਪਣਾ ਬਣਦਾ ਸਰਦਾ ਯੋਗਦਾਨ ਹੈ ਜਿਹੜਾ ਉਹ ਪਾਈ ਜਾਂਦਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪ੍ਰਤੀਕ ਅਦਾਰਾ ਅਜੀਤ ਦੇ ਵੱਲੋਂ, ਸਰਦਾਰ ਬਰਜਿੰਦਰ ਸਿੰਘ ਹਮਦਰਦ ਦੇ ਵੱਲੋਂ ਪੰਜਾਬੀ ਬੋਲੀ ਦੇ, ਪੰਜਾਬੀ ਭਾਸ਼ਾ ਦੇ ਉਜਵਲ ਭਵਿੱਖ ਦੇ ਲਈ ਜੋ ਉਪਰਾਲੇ ਕੀਤੇ ਜਾ ਰਹੇ ਆ, ਸਾਰੇ ਪੰਜਾਬੀ ਉਹਦੇ ਬਾਰੇ ਜਾਣਦੇ ਆ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਵਿੱਚ ਇੱਕ ਸਰਕਾਰੀ ਪੱਧਰ ਦੇ ਉੱਤੇ ਜਦੋਂ ਐਕਟ ਬਣ ਜਾਂਦਾ, ਉਹਦੇ ਨਾਲ ਪੰਜਾਬੀ ਬੋਲੀ ਆ ਜਿਹੜੀ ਉਹ ਲੋਕ ਮਨਾਂ ਦੇ ਵਿੱਚ ਉਹ ਥਾਂ ਬਣਾ ਸਕਦੀ ਹੈ ਜਿਹੜਾ ਬਣਾਉਣਾ ਚਾਹੀਦਾ ਹੈ। ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਫੈਸਰ ਹੈ ਸਰਕਾਰੀ ਕਾਲਜ ਦੇ ਵਿੱਚ, ਉਹਦਾ ਪਿਛੋਕੜ ਹੈਗਾ ਕਰਨਾਟਕ ਦਾ। ਉਹਨੇ ਜਪਜੀ ਸਾਹਿਬ ਨੂੰ, ਉਹਨੇ ਜ਼ਫਰਨਾਮੇ ਨੂੰ ਤੇ ਉਹਨੇ ਸੁਖਮਣੀ ਸਾਹਿਬ ਨੂੰ, ਤਿੰਨਾਂ ਨੂੰ ਕੰਨੜ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ। ਮੈਂ ਉਹਦੇ ਨਾਲ ਇੰਟਰਵਿਊ ਕੀਤੀ, ਉਹ ਕਹਿੰਦਾ ਮੇਰੀ 70,000 ਰੁਪਏ ਤਨਖਾਹ ਤੇ ਮੈਂ 35,000 ਰੁਪਇਆ ਉਹਦੇ ਵਿੱਚੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਜਾ ਕੇ ਇਹ ਸਰਵੇ ਕਰਨ ਦੇ ਉੱਤੇ ਹਰ ਮਹੀਨੇ ਖਰਚ ਰਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਕਿੰਨੇ ਬੱਚਿਆਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਗੁਰਮੁਖੀ ਦੇ ਅੰਕ ਕਿਹੜੇ ਆ 1 ਤੋਂ ਲੈ ਕੇ 10 ਤੱਕ। ਤੇ ਉਹਨੇ ਕਿਹਾ ਵੀ 90% ਬੱਚੇ ਫੇਲ ਹੋ ਰਹੇ ਆ। ਇੱਥੇ ਜਦੋਂ ਮੈਂ ਕੈਨੇਡਾ ਦੇ ਵਿੱਚ ਉਤਰਿਆ, ਸਾਹਮਣੇ ਲਿਖਿਆ ਸੀ ਹਵਾਈ ਅੱਡੇ ਦੇ ਜੀ ਆਇਆਂ ਨੂੰ, ਪਰ ਜਦੋਂ ਪੰਜਾਬ ਦੀਆਂ ਸੜਕਾਂ ਤੇ ਜਾਂਦੇ ਥਾਂ ਥਾਂ ਦੇ ਉੱਤੇ ਲਿਖਿਆ ਹੁੰਦਾ ਬਸ ਲੈ ਬਾਈ। ਪੰਜਾਬ ਦੇ ਟਰੱਕਾਂ ਵਾਲਿਆਂ ਨੇ ਕਿਹੜਾ ਉੱਥੇ PhD ਕੀਤੀ ਹੈ, ਉਹਨਾਂ ਦੇ ਲਈ ਇਹ ਵੀ ਲਿਖਿਆ ਜਾ ਸਕਦਾ ਕਿ ਟਰੱਕ ਰੋਕਣ ਦੀ ਥਾਂ ਇੱਥੇ ਹੈ। ਮੈਨੂੰ ਤਾਂ ਇੱਕ ਪੁਰਾਣੀ ਗੱਲ ਚੇਤੇ ਆ ਜਾਂਦੀ ਹੈ, ਕਹਿੰਦੇ ਆ ਵੀ ਇੱਕ ਵਾਰੀ ਇੱਕ ਬੀਬੀ ਇੰਗਲੈਂਡ ਦੇ ਵਿੱਚ ਗਈ ਸੀ, ਬੁਲਾ ਲਈ ਪੁੱਤ ਨੇ ਜਾਂ ਧੀ ਨੇ ਬੁਲਾ ਲਈ। ਉਹ ਕਹਿੰਦੀ ਬੇਟਾ ਮੈਂ ਸਾਰੀ ਦਿਹਾੜੀ ਇੱਥੇ ਬੈਠ ਬੈਠ ਕੇ ਬੋਰ ਹੋ ਜਾਂਦੀ ਹਾਂ, ਕੋਈ ਮੈਨੂੰ ਵੀ ਮਾੜਾ ਮੋਟਾ ਦੱਸੋ, ਮੈਂ ਗੇੜਾ ਗੂੜਾ ਬਾਹਰ ਸ਼ਹਿਰ ਕੱਢਿਆ ਕਰਾਂ। ਉਹ ਕਹਿੰਦੇ ਮਾਤਾ ਜੀ ਫਿਰ ਹੋਰ ਤਾਂ ਤੁਹਾਡੇ ਕੋਈ ਕੰਮ ਦੀ ਗੱਲ ਨਹੀਂ ਹੋਣੀ, ਜਾ ਕੇ ਸਬਜ਼ੀ ਲੈ ਆਇਆ ਕਰੋ। ਕਹਿੰਦੀ ਮੈਂ ਸਬਜ਼ੀ ਵਾਲੇ ਨੂੰ ਪੁੱਛਣਾ ਕੀ ਹੈ? ਉਹ ਕਹਿੰਦੇ ਵੀ ਤੁਸੀਂ ਜਾ ਕੇ ਕਹਿਣਾ ਵੀ ਆ ਕੱਦੂ ਹਾਊ ਮਚ, ਉਹਨੇ ਕਹਿਣਾ ਵੀ 2 ਪਾਉਂਡ, ਤੂੰ ਕਹਿਣਾ ਟੂ ਮਚ। ਉਹ ਸਵੇਰੇ ਜਾਇਆ ਕਰੇ, ਸ਼ਾਮ ਤੱਕ ਹਾਊ ਮਚ ਟੂ ਮਚ, ਹਾਊ ਮਚ ਟੂ ਮਚ ਕਰਕੇ ਆ ਜਾ ਕਰੇ। ਇਹ ਤਾਂ ਉੱਥੇ ਉਹਦੀ ਮਜਬੂਰੀ ਸੀ, ਪਰ ਪੰਜਾਬ ਦੇ ਵਿੱਚ ਵੀ ਇਹੀ ਕੁਝ ਚੱਲੀ ਜਾਂਦਾ ਹੈ। ਪੰਜਾਬ ਦੇ ਵਿੱਚ ਲਗਭਗ ਹਰ ਦੁਕਾਨ ਦੇ ਬਾਹਰ ਬੋਰਡ ਆ ਜਿਹੜਾ ਉਹ ਅੰਗਰੇਜ਼ੀ ਦੇ ਵਿੱਚ ਲੱਗਿਆ ਹੋਇਆ ਹੈ। ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਲੜਦੇ ਆ, ਉਹਨਾਂ ਦੇ ਵਿੱਚੋਂ 90% ਦੇ ਆਪਣੇ ਨਿਆਣੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਗੇ ਆ। ਪੰਜਾਬ ਦੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਇਹੋ ਜਿਹੇ ਆ ਜਿੱਥੇ ਬੱਚੇ ਨੂੰ ਇੱਕ ਪੰਜਾਬੀ ਦਾ ਸ਼ਬਦ ਬੋਲਣ ਦਾ ਜੁਰਮਾਨਾ 100 ਰੁਪਇਆ ਕੀਤਾ ਜਾਂਦਾ ਹੈ। ਤੇ ਸਤਨਾਮ ਸਿੰਘ ਮਾਨਕ ਜੀ ਤੇ ਜਿਹੜੀ ਉਹਨਾਂ ਦੀ ਜਥੇਬੰਦੀ ਹੈ, ਉਹਨਾਂ ਦੇ ਵੱਲੋਂ ਮਿਲ ਕੇ ਜਿਹੜਾ ਉਦਮ ਕੀਤਾ ਜਾ ਰਿਹਾ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ, ਕਨਵੈਂਟ ਸਕੂਲਾਂ ਦੇ ਵਿੱਚ ਪੰਜਾਬੀ ਦਾ ਰੁਝਾਨ ਆ ਜਿਹੜਾ ਲਗਾਤਾਰ ਜਾਰੀ ਰਹੇ ਤੇ ਇਹ ਕੁਝ ਨਾ ਹੋਵੇ ਜਿਹੜਾ ਉਹਨਾਂ ਸਕੂਲਾਂ ਦੇ ਮੁਖੀਆਂ ਦੇ ਵੱਲੋਂ ਕੀਤਾ ਜਾਂਦਾ ਹੈ। ਇਹ ਬਹੁਤ ਵਧੀਆ ਗੱਲ ਹੈ। ਪੰਜਾਬੀ ਨੂੰ ਅਸੀਂ ਆਪਣੇ ਵੱਲੋਂ ਪਿਆਰ ਵੀ ਦੇਈਏ ਤੇ ਸਤਿਕਾਰ ਵੀ ਦੇਈਏ। ਬਹੁਤੀ ਵਾਰ ਅਸੀਂ ਸਤਿਕਾਰ ਦੇ ਦਿੰਦੇ ਹਾਂ ਪਰ ਪਿਆਰ ਨਹੀਂ ਦਿੰਦੇ ਜੀ। ਸਵਰਨ ਸਿੰਘ ਜੀ, ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਨੂੰ ਤੁਸੀਂ ਕੈਨੇਡਾ ਦੇ ਨਾਲ ਕੰਪੇਅਰ ਕੀਤਾ,
ਇਹ ਤੁਲਨਾਤਮਕ ਅਧਿਐਨ 'ਚ ਇੱਕ ਗੱਲ ਮੈਂ ਵੇਖਣੀ ਚਾਹਾਂਗਾ, ਉਹ ਹੈ ਮਨੁੱਖੀ ਹੱਕਾਂ ਦੀ ਗੱਲ। ਕੈਨੇਡਾ ਦੇ ਵਰਗੇ ਦੇਸ਼ ਵਿੱਚ ਤੁਸੀਂ ਗਏ ਹੋ, ਇੱਥੇ ਵੀ ਪੱਤਰਕਾਰ ਨੇ, ਮਨੁੱਖੀ ਹੱਕਾਂ ਬਾਰੇ ਲਿਖਦੇ ਨੇ, ਇੱਥੋਂ ਦੇ ਮੀਡੀਆ ਦੀ ਗੱਲ ਵੀ ਕਰਦੇ ਹੋ, ਪਰ ਉਹਨਾਂ 'ਤੇ ਰਿਸਟ੍ਰਿਕਸ਼ਨ ਨਹੀਂ। ਪਰ ਜਦੋਂ ਕੈਨੇਡਾ ਦਾ ਮੀਡੀਆ, ਪੰਜਾਬੀ ਮੀਡੀਆ ਵੀ ਭਾਰਤ ਦੇ ਮਾੜੇ ਪੱਖਾਂ ਨੂੰ ਉਜਾਗਰ ਕਰਦਾ, ਪੇਸ਼ ਕਰਦਾ, ਅਤੇ ਉੱਥੇ ਮੀਡੀਏ ਨੂੰ ਵੀ ਇੱਕ ਤਰੀਕੇ ਨਾਲ ਬਲੈਕ ਆਊਟ ਕਰ ਦਿੱਤਾ ਜਾਂਦਾ, ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਵੀ। ਇਹ ਰੁਝਾਨ ਜਿਹੜਾ ਹੈ, ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਤਕੜੇ ਦਾ ਹਮੇਸ਼ਾ 7ਵੀਂ ਹੀ 100 ਹੁੰਦਾ ਹੈ। ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਪੜ੍ਹਦੇ ਆਏ ਹਾਂ। ਇਹ ਮਾੜੀ ਗੱਲ ਹੈ, ਹੋਣਾ ਨਹੀਂ ਚਾਹੀਦਾ, ਪਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੈ। ਪਰ ਇਸ ਥੰਮ ਨੂੰ ਧੱਕਾ ਲਾ ਲਾ ਕੇ ਡੇਗਣ ਦੀਆਂ ਸਰਕਾਰੀ ਕੋਸ਼ਿਸ਼ਾਂ ਹੁੰਦੀਆਂ ਬਹੁਤ ਸਾਰੀਆਂ। ਕੁਝ ਕੁ ਅਖਬਾਰਾਂ ਨੂੰ, ਕੁਝ ਕੁ ਟੀਵੀ ਚੈਨਲਾਂ ਨੂੰ ਮੈਂ ਇਹੋ ਜਿਹਿਆਂ ਨੂੰ ਜਾਣਦਾ, ਉਹਨਾਂ ਦੇ ਮਾਲਕਾਂ ਨੂੰ ਵੀ, ਜਿਨ੍ਹਾਂ ਨੂੰ ਆਰਥਿਕ ਔਕੜ ਇਸੇ ਕਰਕੇ ਆਈ ਆ ਹਮੇਸ਼ਾ ਕਿਉਂਕਿ ਉਹ ਸਰਕਾਰ ਦੇ ਪਾਜ ਖੋਲ੍ਹਣ ਦੇ ਲੱਗੇ 1 ਮਿੰਟ ਲਾਉਂਦੇ ਆ, ਉਹਨਾਂ ਦੀਆਂ ਸਰਕਾਰੀ ਐਡਾਂ ਵੀ ਬੰਦ ਹੋ ਜਾਂਦੀਆਂ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਪਰ ਉਹ ਸੰਪਾਦਕ ਸਾਹਿਬਾਨ ਇਹ ਦੱਸਦੇ ਨੇ ਕਿ ਜੇਕਰ ਸਾਡੀ ਸੋਚ ਆ ਜਿਹੜੀ ਉਹ ਵਿਕਾਊ ਹੋਵੇ, ਜੇਕਰ ਅਸੀਂ ਉਹ ਬੋਲੀ ਬੋਲੀਏ ਜਿਹੜੀ ਬੋਲੀ ਇਹ ਲੋਕ ਚਾਹੁੰਦੇ ਨੇ, ਤਾਂ ਫਿਰ ਸਾਨੂੰ ਕਿਸੇ ਕਿਸਮ ਦੀ ਕੋਈ ਔਕੜ ਨਾ ਆਵੇ। ਪਰ ਜਿਹੜੀ ਗੱਲ ਅਸੀਂ ਕੈਨੇਡੀਅਨ ਜਾਂ ਹੋਰ ਮੁਲਕਾਂ ਦੇ ਮੀਡੀਆ ਦੀ ਕਰਦੇ ਹਾਂ, ਉਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਨੂੰ, ਉੱਥੋਂ ਦੇ ਮੀਡੀਏ ਨੂੰ ਹੋ ਸਕਦਾ ਕਈ ਤਰ੍ਹਾਂ ਦੀਆਂ ਸਮਾਜਿਕ, ਆਰਥਿਕ ਜਾਂ ਮੋਰਲ ਲੋੜਾਂ ਦੀ ਲੋੜ ਹੋਵੇ, ਪਰ ਤੁਸੀਂ ਤਾਂ ਨਿਰਪੱਖ ਦੇਸ਼ ਦੇ ਵਿੱਚ ਬੈਠੇ ਹੋ, ਆਜ਼ਾਦ ਦੇਸ਼ ਦੇ ਵਿੱਚ ਬੈਠੇ ਹੋ, ਇੱਥੇ ਉਹ ਪ੍ਰਭਾਵ ਕਬੂਲਣਾ ਨਹੀਂ ਚਾਹੀਦਾ। ਅਸੀਂ ਇੱਥੇ ਬੈਠੇ ਬੜਾ ਰੌਲਾ ਪਾਉਂਦੇ ਹਾਂ ਕਿ ਪੰਜਾਬ ਦੇ ਫਲਾਣੇ ਆਗੂ ਨੇ ਆਹ ਕਰਤਾ, ਪੰਜਾਬ ਦੇ ਫਲਾਣੇ ਆਗੂ ਨੇ ਆਹ ਗੱਲ ਕਰਤੀ ਹੈ, ਪਰ ਜਦੋਂ ਉਹ ਏਅਰਪੋਰਟ ਦੇ ਉੱਤੇ ਆਉਂਦੇ ਆ, ਸਭ ਤੋਂ ਪਹਿਲਾਂ ਅਸੀਂ ਹਾਰ ਲੈ ਕੇ ਜਾਂਦੇ ਹਾਂ। ਸੋ ਜੇ ਅਸੀਂ ਇਹ ਕਹਿੰਦੇ ਹਾਂ ਵੀ ਪੰਜਾਬ ਅਸੀਂ ਇੱਥੇ ਆ ਕੇ ਨਵਾਂ ਵਸਾ ਲਿਆ, ਤਾਂ ਜਿਹੜੀਆਂ ਮਾੜੀਆਂ ਗੱਲਾਂ ਪੰਜਾਬ ਦੇ ਵਿੱਚ ਸੀ ਉਹ ਵੀ ਇੱਥੇ ਨਾਲ ਹੀ ਆਈਆਂ। ਮੇਰਾ ਖਿਆਲ ਆ ਕਿ ਇਸ ਮੁਲਕ ਦੇ ਵਿੱਚ ਰਹਿ ਕੇ ਸਾਨੂੰ ਮਾੜੀਆਂ ਗੱਲਾਂ ਤੋਂ ਖੜਾ ਛਡਾਉਣਾ ਚਾਹੀਦਾ ਜੀ। ਬਿਲਕੁਲ ਸਹੀ ਗੱਲ ਹੈ। ਖਾਸ ਤੌਰ 'ਤੇ ਜਿਹੜੀ ਲਿਮੋਜ਼ੀਨ ਤੇ ਰੈੱਡ ਕਾਰਪਟ ਲੈ ਕੇ ਉਹਨਾਂ ਦੇ ਸਵਾਗਤ ਦੇ ਵਾਸਤੇ ਉਹਨਾਂ ਲੋਕਾਂ ਦੇ ਜਾਂਦੇ ਨੇ ਜਿਨ੍ਹਾਂ ਦੀਆਂ ਨੀਤੀਆਂ ਗਲਤ ਨੇ, ਇਹ ਅਫਸੋਸਨਾਕ ਹੈ। ਸਮੁੱਚੇ ਤੌਰ 'ਤੇ ਤੁਸੀਂ ਜਿਵੇਂ ਪੰਜਾਬ ਦੇ ਬਾਰੇ ਕੈਨੇਡਾ 'ਚ ਵਿਚਰਦਿਆਂ ਹੋਇਆਂ ਆਪਣੇ ਸਾਰੇ ਟੂਰ ਦੇ ਵਿੱਚ ਮਹਿਸੂਸ ਕੀਤਾ, ਆਪਣੇ ਅਨੁਭਵ ਜ਼ਰੂਰ ਦਰਸ਼ਕਾਂ ਨਾਲ ਸਾਂਝੇ ਕਰੋ। ਮੈਂ ਜਿੱਥੇ ਵੀ ਗਿਆ 3-4 ਸਵਾਲ ਜ਼ਰੂਰ ਪੁੱਛੇ ਗਏ ਆ, ਭਾਵੇਂ ਟੋਰਾਂਟੋ ਦੇ ਵਿੱਚ ਹੋਵਾਂ, ਭਾਵੇਂ ਕੈਲਗਰੀ ਦੇ ਵਿੱਚ, ਤੇ ਭਾਵੇਂ ਵੈਨਕੂਵਰ 'ਚ। ਪਹਿਲਾ ਸਵਾਲ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ ਜੀ। ਦੂਜਾ ਸਵਾਲ ਹੁੰਦਾ ਵੀ ਕਾਲਾ ਧਨ ਵਾਪਸ ਕਦੋਂ ਆਉਣਾ। ਤੀਜਾ ਸਵਾਲ ਹੁੰਦਾ ਵੀ ਪੰਜਾਬ ਦੇ ਵਿੱਚ ਗੱਠਜੋੜ ਸਰਕਾਰ ਦੀ ਕੀ ਭਵਿੱਖਬਾਣੀ ਹੈ ਤੁਹਾਡੀ। ਮੈਂ ਕਹਿੰਦਾ ਹੁੰਦਾ ਕਿ ਮੈਂ ਕੋਈ ਸ਼ੋਭਨ ਸਰਕਾਰ ਨਹੀਂ ਹੈ, ਭਵਿੱਖਬਾਣੀ ਕਰ ਨਹੀਂ ਸਕਦਾ। ਫਿਰ ਹੁੰਦਾ ਪੰਜਾਬ ਦੇ ਸੱਭਿਆਚਾਰ ਦਾ ਕੀ ਹਾਲ ਹੈ। ਪਰ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਮੈਨੂੰ ਇੱਕ ਰਚਨਾ ਚੇਤੇ ਆ ਜਾਂਦੀ ਆ ਵੀ ਜਦੋਂ ਨਬਜ਼ ਰੁਕੇ ਕਿਸੇ ਪੱਤੇ ਦੀ, ਤੇ ਜਦੋਂ ਬਣੇ ਕਲੋਨੀ ਖੱਤੇ ਦੀ, ਜਦੋਂ ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ ਤੇ ਜਦੋਂ ਚੜੀ ਜਵਾਨੀ ਢੇਰ ਹੁੰਦੀ, ਜਦੋਂ ਕਲਮ ਵਿਕੇ ਪਟਵਾਰੀ ਦੀ, ਕਹੇ ਤਕਸੀਮ ਕਰਾ ਲਓ ਸਾਰੀ ਦੀ, ਜਦੋਂ ਵੱਡਾ ਪੋਤਾ ਦਾਦੇ ਨੂੰ ਵਸੀਅਤ ਦੀ ਯਾਦ ਦਿਵਾਉਂਦਾ ਏ, ਮੈਨੂੰ ਤਰਸ ਪੰਜਾਬ ਤੇ ਆਉਂਦਾ ਏ, ਸੱਚੀ ਤਰਸ ਪੰਜਾਬ ਤੇ ਆਉਂਦਾ ਏ। ਧਾਲੀਵਾਲ ਸਾਹਿਬ, ਝੱਗਾ ਚੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ। ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ, ਇਹ ਵੀ ਗੱਲ ਸੱਚੀ ਹੈ, ਪਰ ਸੱਚ ਬੋਲਣ ਨੂੰ ਜੀ ਵੀ ਕਰ ਆਉਂਦਾ ਜੀ। 5 ਦਰਿਆਵਾਂ ਦੀ ਧਰਤੀ ਪੰਜਾਬ ਹੈ ਤੇ 22 ਰੁਪਏ ਲੀਟਰ ਉੱਥੇ ਪਾਣੀ ਵਿਕਦਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਸੀਂ ਦੂਣੀ ਦੇ ਪਹਾੜੇ ਵਾਂਗੂ ਇਹ ਗੱਲਾਂ ਰਟੀਆਂ ਜਿਹੜੀਆਂ ਗੁਰਬਾਣੀ ਦੀਆਂ, ਪਰ ਅਸਲ ਦੇ ਵਿੱਚ ਕੀ ਹਾਲਾਤ ਹੈ। ਵਾਤਾਵਰਨ ਦੇ ਵਿੱਚ ਜ਼ਹਿਰਾਂ ਘੁਲ ਗਈਆਂ, ਪਾਣੀ ਉੱਥੇ ਪੀਣ ਲਾਇਕ ਨਹੀਂ ਰਿਹਾ, ਧਰਤੀ ਨੂੰ ਵੀ ਕੈਂਸਰ ਹੋ ਚੁੱਕਿਆ ਹੈ। ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਦੇ ਉੱਤੇ ਅਮਲ ਨਹੀਂ ਕੀਤਾ, ਆਮ ਬੰਦੇ ਦੀ ਗੱਲ ਦੇ ਉੱਤੇ ਕੀ ਅਮਲ ਕਰਨਾ ਹੈ। ਪੰਜਾਬ ਸੱਚੀ ਮੁੱਚੀ ਵਿਦੇਸ਼ੀ ਮੁਲਕਾਂ ਵਰਗਾ ਬਣ ਜੇ, ਪੰਜਾਬ ਦੇ ਵਿੱਚ ਸੱਚੀ ਮੁੱਚੀ ਇਮਾਨਦਾਰੀ ਜਿੰਦਾ ਜਾਗਦੀ ਰਹੇ, ਪੰਜਾਬ ਦੇ ਲੋਕ ਸੱਚੀ ਮੁੱਚੀ ਇਹ ਸੋਚਣ ਕਿ ਸਾਨੂੰ ਹੁਣ 20-20, 25-25, 30-30 ਲੱਖ ਰੁਪਏ ਲਾ ਕੇ ਵਿਦੇਸ਼ੀ ਉਡਾਰੀ ਮਾਰਨ ਦੀ ਜ਼ਰੂਰਤ ਨਹੀਂ ਹੈ, ਤਾਂ ਫਿਰ ਅਸੀਂ ਕਵਾਂਗੇ ਵੀ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ ਤੇ ਜਿਸ ਦੀਆਂ ਰੱਬ ਵਰਗੀਆਂ ਮਾਵਾਂ। ਬਹੁਤ ਖੂਬ ਤੁਸੀਂ ਜਿਹੜੀ ਤਸਵੀਰ ਪੇਸ਼ ਕੀਤੀ ਹੈ, ਅਸੀਂ ਆਸ ਕਰਦੇ ਹਾਂ ਕਿ ਇਸ ਦੇ ਬਾਰੇ ਜਿਹੜੇ ਯਤਨ ਜਿੰਨੇ ਆਪਣੇ ਸਰੋਤ ਨੇ ਉਹਦੇ ਅਨੁਸਾਰ ਤੁਸੀਂ ਵੀ ਕਰੋਗੇ, ਅਸੀਂ ਵੀ ਕਰੀਏ। ਤੇ ਇੱਕ ਵਾਰ ਫਿਰ ਸਮੂਹ ਦਰਸ਼ਕਾਂ ਵੱਲੋਂ ਆਪ ਜੀ ਦਾ ਹਾਰਦਿਕ ਧੰਨਵਾਦ ਤੇ ਸ਼ੁਭਕਾਮਨਾ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਬਹੁਤ ਖੁਸ਼ੀ ਦੀ ਗੱਲ ਹੈ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਮਿਲਣ ਆ ਰਹੇ ਨੇ ਜਾਂ ਫਿਰ ਆ ਚੁੱਕੇ ਨੇ। ਪਰ ਕਦੇ ਸੋਚਿਆ ਜੇਕਰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਹਸਪਤਾਲ ਦਾ ਇੱਕ ਦਿਨ ਦਾ ਖਰਚਾ 3000 ਤੋਂ ਲੈ ਕੇ $5000 ਤੱਕ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਣ ਲਈ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਪੜਦਾ ਹੈ, ਜਿਸ ਵਿੱਚ ਡਾਕਟਰ, ਐਂਬੂਲੈਂਸ ਤੇ ਹਸਪੀਟਲ ਦਾ ਸਾਰਾ ਖਰਚਾ ਕਵਰ ਹੁੰਦਾ ਹੋ। ਹਾਲੇ ਵੀ ਦੇਰ ਨਹੀਂ ਹੋਈ, ਪੰਜਾਬ ਇੰਸ਼ੋਰੈਂਸ ਨੂੰ ਹੁਣੇ ਫੋਨ ਕਰੋ 1-888 978 6522। ਪੰਜਾਬ ਇੰਸ਼ੋਰੈਂਸ, ਆਪਣੇ ਸੁਪਨਿਆਂ ਨੂੰ ਸਾਕਾਰ ਕਰੋ। ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ
ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ। इंजरी के बाद शरीर के कुछ जोड़ पूरी तरह मूव नहीं करते या डिस्क दब जाती है, जिन्हें हम मोबिलाइज, मैनिपुलेट या ट्रैक्शन से ठीक कर सकते हैं। Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ। ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। You will feel the difference. ਕੀ ਹੋਇਆ? ਕਿਸ ਨਾਲ ਲੜ ਕੇ ਆਈ ਹੈ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਇੰਨੀ ਕੀ ਗੱਲ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently. ਮੋਟਰਸ ਵਾਲਿਆਂ ਦੇ ਸੈਂਕੜੇ ਗੱਡੀਆਂ ਛੋਟੀਆਂ ਵੱਡੀਆਂ ਫਨਾਸ ਨੇ ਕਰਦੇ ਤਲੀ ਤੇ ਚਾਬੀ ਧਰਦੇ ਲੈਣੀ ਵੈਨ ਕਾਰਗੋ ਜੇ ਲੈਣੀ ਵੈਨ ਕਾਰਗੋ ਜੇ ਭਾਵੇਂ ਪਿਕ ਅਪ ਲੈਣਾ ਚਾਹੇ ਟੱਕ ਮਿਲੋ ਇੱਕ ਮੇਰ ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। Hair Motors 12375 King George Highway, Surrey. Call 5807755. ਹੇਰ ਮੋਟਰ